ਸਿੱਖ ਅਮਰੀਕਨ ਕਾਂਗਰੈਸ਼ਨਲ ਕੌਕਸ ਦੇ ਕੋ-ਚੇਅਰਮੈਨ ਵਲਾਦਾਓ ਅਤੇ ਕੋਸਟਾ ਨੇ 1984 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਲਈ ਪੇਸ਼ ਕੀਤਾ ਮਤਾ। ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਬੀਬੀ ਜਗੀਰ ਕੌਰ ਨੇ ਤੁਰੰਤ ਆਮ ਚੋਣਾਂ ਕਰਵਾਉਣ ਦੀ ਕੀਤੀ ਮੰਗ। ਸਿੱਖ ਅਮਰੀਕਨ ਕਾਂਗਰੈਸ਼ਨਲ ਕੌਕਸ ਦੇ ਕੋ-ਚੇਅਰਮੈਨ ਡੇਵਿਡ ਜੀ ਵਲਾਦਾਓ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਅਤੇ ਇਸ ਦੁਖਾਂਤ ਦਿਵਸ ਨੂੰ ਮਨਾਉਣ ਲਈ ਮਤਾ ਪੇਸ਼ ਕੀਤਾ। ਉਹਨਾਂ ਵੱਲੋਂ ਪੇਸ਼ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਅਮਰੀਕਾ ਵਿੱਚ ਸਭ ਤੋਂ ਵੱਧ ਸਿੱਖ ਆਬਾਦੀ ਦਾ ਘਰ ਹੈ। ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ 1984 ਦੇ ਸਿੱਖ ਨਸਲਕੁਸ਼ੀ ਦੇ ਦੌਰਾਨ ਪੂਰੇ ਇਤਿਹਾਸ ਵਿੱਚ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਲਈ ਨਿਸ਼ਾਨਾ ਬਣਾਇਆ ਗਿਆ। ਕਾਂਗਰਸਮੈਨ ਵਲਾਦਾਓ ਨੇ ਕਿਹਾ ਕਿ ਸੈਂਟਰਲ ਵੈਲੀ ਸਿੱਖ ਭਾਈਚਾਰੇ ਦਾ ਘਰ ਹੈ ਅਤੇ ਮੈਨੂੰ ਉਹਨਾਂ ਦੇ ਇਤਿਹਾਸ ਵਿੱਚ ਇਸ ਭਿਆਨਕ ਘਟਨਾ ਲਈ ਮਾਨਤਾ ਅਤੇ ਜਵਾਬਦੇਹੀ ਦੀ ਮੰਗ ਕਰਨ ਵਿੱਚ ਸਿੱਖਾਂ ਦੇ ਨਾਲ ਖੜੇ ਹੋਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ। ਇਹ ਮਤਾ ਇਸ ਦੁਖਾਂਤ ਨੂੰ ਯਾਦ ਕਰਨ ਅਤੇ ਆਪਣੇ ਵਿਸ਼ਵਾਸ ਦਾ ਅਭਿਆਸ ਕਰਦੇ ਹੋਏ ਆਪਣੀਆਂ ਜਾਨਾਂ ਗਵਾਉਣ ਵਾਲੇ ਨਿਰਦੋਸ਼ ਪੀੜਤਾਂ ਦੇ ਸਨਮਾਨ ਲਈ ਇੱਕ ਛੋਟਾ ਪਰ ਮਹੱਤਵਪੂਰਨ ਕਦਮ ਹੈ। ਕਾਂਗਰਸਮੈਨ ਕੋਸਟਾ ਨੇ ਕਿਹਾ ਕਿ ਇਹ ਉਸ ਭਿਆਨਕ ਪਲ ਨੂੰ ਪਛਾਣਨ ਦਾ ਸਮਾਂ ਹੈ ਜੋ ਸਾਡੇ ਸਿੱਖ ਭਾਈਚਾਰੇ ਨੇ ਅਨੁਭਵ ਕੀਤਾ ਹੈ। ਇਸ ਮਤੇ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਕਸ ਕਮੇਟੀ, ਇਨਸਾਫ ਜਕਾਰਾ ਮੂਵਮੈਂਟ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਸਿੱਖ ਕੋਲੀਜਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਯੂਨਾਈਟਿਡ ਸਿੱਖਸ ਨੇ ਸਮਰਥਨ ਦਿੱਤਾ ਹੈ। ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਤਾ ਨਿਆਂ ਅਤੇ ਸੱਚ ਲਈ ਸਾਡੀ ਚੱਲ ਰਹੀ ਖੋਜ ਵਿੱਚ ਇੱਕ ਮਹੱਤਵਪੂਰਨ ਪਲ ਦੀ ਨਿਸ਼ਾਨਦੇਹੀ ਕਰਦਾ ਹੈ। ਦੇਸ਼ ਭਰ ਦੀਆਂ ਸਿੱਖ ਧਾਰਮਿਕ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਨਸਲਕੁਸ਼ੀ ਦੌਰਾਨ ਹੋਏ ਅਤਿਆਚਾਰਾਂ ਨੂੰ ਮਾਨਤਾ ਦਿਵਾਉਣ ਲਈ ਲੰਮੇ ਸਮੇਂ ਤੋਂ ਵਕਾਲਤ ਕੀਤੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸਮੈਨ ਵਲਾਦਾਓ ਦਾ ਉਹਨਾਂ ਦੀ ਇਸ ਦਲੇਰ ਅਗਵਾਈ ਲਈ ਧੰਨਵਾਦ ਕਰਦੇ ਹਾਂ ਅਤੇ ਸਾਡੇ ਸ਼ਹੀਦਾਂ ਨੂੰ ਨਿਆਂ ਮਿਲਣ ਦੀ ਉਮੀਦ ਵੀ ਪ੍ਰਗਟਾਉਂਦੇ ਹਾਂ। ਇਹ ਮਤਾ ਸਾਡੇ ਭਾਈਚਾਰੇ ਦੇ ਨਿਆਂ ਅਤੇ ਮਾਨਤਾ ਲਈ ਦਹਾਕਿਆਂ ਤੋਂ ਚੱਲ ਰਹੇ ਯਤਨਾਂ ਵਿੱਚ ਇੱਕ ਮੋੜ ਹੈ। ਬਹੁਤ ਲੰਮੇ ਸਮੇਂ ਤੋਂ 1984 ਦੀ ਭਿਆਨਕਤਾ ਵਿਸ਼ਵ ਪੱਧਰ ਤੇ ਲੁਕੀ ਹੋਈ ਹੈ। ਅੱਜ ਅਸੀਂ ਉਹਨਾਂ ਲੋਕਾਂ ਦੀ ਯਾਦ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਝੱਲੇ ਅਤੇ ਯਕੀਨੀ ਬਣਾਇਆ ਕਿ ਉਹਨਾਂ ਦੀ ਆਵਾਜ਼ ਨੂੰ ਕਦੇ ਵੀ ਬੰਦ ਨਹੀਂ ਕੀਤਾ ਜਾਵੇਗਾ। ਅਮਰੀਕਨ ਸਿੱਖ ਕੌਕਸ ਕਮੇਟੀ ਦੇ ਸੰਸਥਾਪਕ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਅਮਰੀਕੀ ਸਿੱਖ ਕਾਂਗਰੈਸ਼ਨਲ ਕੌਕਸ ਦੀ ਅਗਵਾਈ ਲਈ ਕਾਂਗਰਸਮੈਨ ਡੇਵਿਡ ਵਲਾਦਾਓ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਇਸ ਉਦੇਸ਼ ਨੂੰ ਅੱਗੇ ਵਧਾਉਣ ਲਈ ਸਿੱਖ ਅਮਰੀਕੀਆਂ ਅਤੇ ਦੁਨੀਆ ਭਰ ਦੇ ਸਿੱਖਾਂ ਲਈ ਜਵਾਬਦੇਹੀ ਅਤੇ ਤੰਦਰੁਸਤੀ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਾਂ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ VOTING ਸ਼ੁਰੂ ਹੋਈ। ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ VOTING ਕੀਤੀ। ਇਸ ਦੌਰਾਨ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣ ਗਏ ਹਨ। ਧਾਮੀ ਨੂੰ 107 ਵੋਟਾਂ ਮਿਲੀਆਂ ਹਨ ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲ ਸਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ 2 ਵੋਟਾਂ ਰੱਦ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 148 ਮੈਂਬਰ ਸਨ, ਜਿੱਥੇ ਇੱਕ ਪਾਸੇ ਅਕਾਲੀ ਦਲ ਵੱਲੋਂ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਬਾਗੀ ਧੜੇ ਵੱਲੋਂ ਬੀਬੀ ਜਗੀਰ ਕੌਰ ਨੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ। ਹਾਲਾਂਕਿ ਬੀਬੀ ਜਗੀਰ ਕੌਰ ਦਾ ਦਾਅਵਾ ਸੀ ਕਿ ਉਹਨਾਂ ਨੂੰ 125 ਮੈਂਬਰਾਂ ਦਾ ਸਮਰਥਨ ਹਾਸਲ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੇ ਇਜਲਾਸ ਵਿੱਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਵਿਰੋਧ ਵਿੱਚ ਖੜੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2023 ਵਿੱਚ ਐਡਵੋਕੇਟ ਧਾਮੀ ਨੂੰ ਜਿੱਥੇ 102 ਵੋਟਾਂ ਮਿਲੀਆਂ ਸਨ, ਉੱਥੇ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਵੀਰ ਸਿੰਘ ਘੁਨਸ ਨੂੰ ਮਹਿਜ 15 ਵੋਟਾਂ ਹੀ ਪ੍ਰਾਪਤ ਹੋਈਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੂੰ ਢਾਹ ਲਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਜ਼ੋਰ ਲਗਾ ਕੇ ਕੰਮ ਕੀਤਾ ਹੈ ਅਤੇ ਕਰਦੇ ਰਹਾਂਗੇ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਅਸੀਂ ਭਾਰਤ ਸਰਕਾਰ ਤੋਂ ਰੋਕ ਲਗਾਉਣ ਦੀ ਮੰਗ ਕਰਦੇ ਹਾਂ। ਧਾਮੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਵਰਤਾਰੇ ਵਿਰੁੱਧ ਮਤਾ ਪਾ ਕੇ ਭਾਰਤ ਸਰਕਾਰ ਨੂੰ ਭੇਜਿਆ, ਪਰ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਗੁਰਬਾਣੀ, ਸਿੱਖ ਇਤਿਹਾਸ, ਸਿਧਾਂਤਾਂ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਨਾਲ-ਨਾਲ ਸਿੱਖ ਸ਼ਹੀਦਾਂ ਅਤੇ ਸਿੱਖ ਪਛਾਣ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਧਰਮ ਵਿਰੁੱਧ ਝੂਠਾ ਪ੍ਰਚਾਰ ਬੇहद ਖਤਰਨਾਕ ਹੈ। ਧਾਮੀ ਦਾ ਕਹਿਣਾ ਹੈ ਕਿ ਫਿਲਮਾਂ ਤੇ ਨਾਟਕਾਂ ਵਿੱਚ ਸਿੱਖ ਕਿਰਦਾਰਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ, ਜਿਸ ਨਾਲ ਸਿੱਖਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੰਗਨਾ ਰਣੌਤ ਦੀ ਫਿਲਮ ਉੱਤੇ ਰੋਕ ਲਗਾਈ ਜਾਵੇ। ਕੰਗਨਾ ਰਣੌਤ ਨੇ ਫਿਲਮ ਵਿੱਚ ਕਿਰਦਾਰਕੁਸ਼ੀ ਕੀਤੀ ਹੈ।
ਫਿਲਮ ਸੈਂਸਰ ਬੋਰਡ ਵਿੱਚ ਇੱਕ ਸਿੱਖ ਬੁੱਧੀਜੀਵੀ ਨੂੰ ਸ਼ਾਮਲ ਕੀਤਾ ਜਾਵੇ। ਸਿੱਖਾਂ ਨਾਲ ਸੰਬੰਧਿਤ ਲਟਕਦੇ ਮਾਮਲਿਆਂ ਨੂੰ ਹੱਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਜੋ ਪੂਰਨੇ ਪਾਏ ਹਨ ਉਹਨਾਂ ਉੱਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਕਰ ਰਹੇ ਹਨ ਉਹਨਾਂ ਉੱਤੇ ਵੀ ਸਕੰਜਾ ਕੱਸਿਆ ਜਾਵੇਗਾ। ਤੇ ਜਿਉਂ ਇਹ ਇਜਲਾਸ ਦੀ ਸ਼ੁਰੂਆਤ ਹੋਈ, ਮੈਂ ਕਹਿ ਸਕਦਾ ਕਿ ਪੰਜਾਬ ਦੀ ਸਰਕਾਰ ਨਹੀਂ, ਭਾਰਤ ਸਰਕਾਰ ਬੀਜੇਪੀ ਸਮੇਤ ਉਹਨਾਂ ਦੇ ਨਾਲ ਆਰਐਸਐਸ, ਕਾਂਗਰਸ ਸਾਰਿਆਂ ਨੇ ਅੱਜ ਸਵੇਰ ਤੱਕ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ। ਬਹੁਤ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਰਾਵਾਂ ਦੇ ਵਿੱਚ ਵੀ ਅੱਜ ਕਿਸੇ ਨੂੰ ਧਮਕਾਉਣਾ ਤੇ ਕਿਸੇ ਨੂੰ ਲਾਲਚ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ। ਤੇ ਮੈਂ ਸਮਝਦਾ ਅੱਜ ਸਿੱਖ ਪੰਥ ਨੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇਤਿਹਾਸ ਜਿਹੜਾ ਉਹ ਦੁਹਰਾਇਆ। ਕਿਉਂਕਿ ਜਦੋਂ ਵੀ ਕਿਤੇ ਤੱਤਾ ਸਮਾਂ ਆਉਂਦਾ, ਖਾਲਸਾ ਪੰਥ ਦੀਆਂ ਦੋਨੋਂ ਜਥੇਬੰਦੀਆਂ ਹਮੇਸ਼ਾ ਹੀ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੀਆਂ। ਤੇ ਕੱਲ ਰਾਤ ਤੋਂ ਜਿਉਂ ਇੱਥੇ ਮੀਟਿੰਗ ਹੋਈ ਸੀ, ਬੜੇ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋ ਤਾਂ ਇੱਥੇ ਬਾਹਰ ਸਰਾਵਾਂ ਦੇ ਵਿੱਚ ਵੀ ਜਿੱਦਾਂ ਸ਼ਾਇਦ ਇਹ ਵੋਟਾਂ ਸੋਸ਼ਲ ਮੀਡੀਆ ਦੇ ਨਾਲ ਹੀ ਪੈ ਜਾਣੀਆਂ, ਇੰਨੇ ਵੱਡੇ ਐਲੀਗੇਸ਼ਨ ਲਾਉਣ ਦੇ ਯਤਨ ਕੀਤੇ। ਪਰ ਖਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ। ਮੈਂ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਨੇ ਤਰਸ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਲੀਡਰਸ਼ਿਪ, ਜਿਨ੍ਹਾਂ ਨੇ ਤਨਦੇਹੀ ਨਾਲ ਐਤਕੀ ਇਹ ਜਿਹੜਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਦੇ ਵਿੱਚ ਟਾਕਰਾ ਕੀਤਾ। ਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਜਿਨ੍ਹਾਂ ਨੇ ਇਹ ਦਾਸ ਦੇ ਮੌਰਾਂ ਤੇ ਭਾਰ ਪਾਇਆ ਸੀ ਤੇ ਅੱਜ ਜੋ ਇਹ ਕਹਿੰਦੇ ਸੀ ਉਹ ਕਰਕੇ ਵੀ ਦਿਖਾ ਲਿਆ। ਬਹੁਤ ਸਾਰੇ ਮੈਂਬਰ ਆ ਜਿੱਥੇ ਇਹਨਾਂ ਨੇ ਪੈਸੇ ਲੈ ਕੇ ਖੜੇ ਕੀਤੇ। ਹੁਣ ਮੈਂ ਪੁੱਛਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹ ਤਾਂ ਸੇਵਾ ਆ ਸਿੱਖ ਪੰਥ ਦੀ, ਖਾਲਸੇ ਦੀ ਜਮਾਤ ਆ, ਪ੍ਰਬੰਧ ਕਰਨਾ ਤੇ ਸਮੁੱਚੇ ਤੌਰ ਤੇ ਖਾਲਸਾ ਪੰਥ ਦਾ ਪ੍ਰਚਾਰ ਪ੍ਰਸਾਰ ਕਰਨਾ, ਤੇ ਇਸ ਕੰਮ ਨੂੰ ਇਹ ਲਾਲਚ ਦੇ ਰਹੇ ਸੀ। ਕੋਈ ਨਹੀਂ, ਮੈਂਬਰ ਸਾਹਿਬਾਨ ਹੁਣ ਆ ਜਾਣਗੇ ਮੋਹਰੇ, ਪਰ ਕਈ ਵਾਰੀ ਸੋਚੀਦਾ ਵੀ ਜੇ ਕਿਸੇ ਨੇ ਆਪਣੀ ਇੱਜ਼ਤ ਆਪ ਹੀ ਗਵਾਉਣੀ ਆ ਤਾਂ ਅਸੀਂ ਤਾਂ ਕਮ ਸੇ ਕਮ ਸਤਿਕਾਰ ਕਰੀਏ ਨਾ। ਵੀ ਉਹਦੀ ਜਿਹੜੀ ਪੁਰਾਤਨ ਮਰਿਆਦਾ ਰਹੀ ਆ, ਉਹ ਪੁਰਾਤਨ ਮਰਿਆਦਾ ਬਹਾਰ ਰਹੇ। ਲੋਕਾਂ ਦੇ ਅਨੁਸਾਰ, ਭਾਵਨਾਵਾਂ ਅਨੁਸਾਰ ਫੈਸਲਾ ਸਰਕਾਰਾਂ ਦਾ ਹੁੰਦਾ ਤੇ ਤਖਤ ਦਾ ਫੈਸਲਾ ਜਾਂ ਗੁਰਦੁਆਰਾ ਸਾਹਿਬਾਨ ਜਾਂ ਧਾਰਮਿਕ ਫੈਸਲਾ ਉਹ ਸਾਡੀਆਂ ਇੱਕ ਪਰੰਪਰਾਵਾਂ ਰਹਿੰਦੀਆਂ, ਜਿਹੜੀਆਂ ਪਰੰਪਰਾਵਾਂ ਚੱਲੀਆਂ ਉਹਦੇ ਅਨੁਕੂਲ ਹੋਣਾ ਚਾਹੀਦਾ। ਦੇਖੋ, ਮੈਂ ਜਦੋਂ ਛੋਟਾ ਹੁੰਦਾ ਸੀ ਉਦੋਂ ਸਿੱਖ ਕਿਰਦਾਰ ਨੂੰ ਇੰਨਾ ਪੇਤਲਾ ਜਿਹਾ ਦੱਸਿਆ ਜਾਂਦਾ ਸੀ, ਇੱਕ ਜੋਕਰ ਟਾਈਪ ਉਹਦਾ ਜਿਹੜਾ ਆ ਉਹ ਰੋਲ ਹੁੰਦਾ ਸੀ। ਹੌਲੀ ਹੌਲੀ ਸਿੱਖ ਪੰਥ ਦੇ ਵਿੱਚ ਅੱਜ ਬਾਲੀਵੁੱਡ, ਹਾਲੀਵੁੱਡ ਦੇ ਵਿੱਚ ਦਸਤਾਰ ਵਾਲੇ ਐਕਟਰ ਫਕਰਾ ਮਹਿਸੂਸ ਕਰਦੇ। ਸਾਡਾ ਕਲਚਰ ਭੰਗੜਾ ਗਿੱਧਾ ਹੁੰਦਾ ਸੀ, ਅੱਜ ਉਹ ਫਕਰ ਮਹਿਸੂਸ ਕਰਦੇ ਆ। ਪਰ ਇਸ ਆੜ ਤਹਿਤ ਆ ਜਿਹੜਾ ਹੁਣ ਕਈ ਵਾਰੀ ਸਾਡੇ ਨਾਲ ਮਜ਼ਾਕ ਵੀ ਹੁੰਦਾ। ਹੁਣ ਕੰਗਣਾ ਰਣੌਤ ਨੇ ਤਾਂ ਸਿੱਖ ਪਰੰਪਰਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਤੇ ਧੱਜੀਆਂ ਉਡਾਉਣ ਕਰਕੇ ਸਾਡਾ ਗਿਲਾ ਵੀ ਇਹ ਆ, ਅਸੀਂ ਤਾਂ ਅੱਜ ਮਤਾ ਵੀ ਪਾਇਆ ਕਿ ਆਉਂਦੇ ਬੋਰਡ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹੋਵੇ, ਤਾਂ ਕਿ ਜਿਹੜੇ ਮੁੱਦੇ ਉੱਠਦੇ ਆ ਇਹ ਮੁੱਦੇ ਦੱਬ ਹੋ ਜਾਣ। ਫਿਰ ਸਾਨੂੰ ਰੌਲਾ ਪਾਉਣਾ ਪੈਂਦਾ, ਜਿਹੜੇ ਰੌਲਾ ਪਾਉਣੇ ਫਿਰ ਕਹਿੰਦੇ ਜੀ ਇਹ ਤਾਂ ਕੱਟੜ ਆ ਜੀ, ਇਹ ਧਾਰਮਿਕ ਨਹੀਂ ਕਿ ਫਲਾਨਾ ਆ। ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਦਾ ਸਦੀਪ ਕਾਲ ਇੱਕ ਜਿਹੜਾ ਹੱਲ ਹੋਣਾ ਚਾਹੀਦਾ ਤੇ ਫਿਲਮ ਦੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ। ਸ਼੍ਰੋਮਣੀ ਕਮੇਟੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨਗੀ ਲਈ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ ਲਈ ਬੇਨਤੀ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਦੀ ਚੋਣ ਤੋਂ ਲੱਗਦਾ ਹੈ ਕਿ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ। ਉਹਨਾਂ ਕਿਹਾ ਕਿ ਕੌਮ ਤਾਂ ਜਾਗ ਪਈ ਹੈ, ਪਰ ਜਿਹੜੇ ਅੰਦਰ 13 ਸਾਲਾਂ ਤੋਂ ਗੁਰੂ ਦਾ ਧਨ ਖਾ ਰਹੇ ਹਨ ਉਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਮੈਂਬਰਾਂ ਦੀ ਖਰੀਦੋ ਫਰੋਖਤ ਹੋਈ ਹੈ। ਉਹਨਾਂ ਨੇ ਮੰਗ ਕੀਤੀ ਕਿ ਤੁਰੰਤ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਕੌਮ ਨਹੀਂ ਬਚ ਸਕਦੀ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਮੈਂਬਰ ਖਰੀਦਣ ਦਾ ਵੀ ਦੋਸ਼ ਲਗਾਇਆ। ਇੱਥੇ ਦੱਸ ਦਈਏ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਐਡਵੋਕੇਟ ਧਾਮੀ ਨੂੰ 107 ਵੋਟਾਂ ਮਿਲੀਆਂ ਹਨ, ਜਦਕਿ ਬੀਬੀ ਜਗੀਰ ਕੌਰ ਨੂੰ ਮਹਿਜ਼ 33 ਵੋਟਾਂ ਪ੍ਰਾਪਤ ਹੋਈਆਂ ਹਨ।
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਮੰਡੀਆਂ ਦਾ ਦੌਰਾ ਕਰ ਰਹੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਇੱਕ ਪਾਸੇ ਭਾਰਤ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਲੁੱਟ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਦੋਵੇਂ ਸਰਕਾਰਾਂ ਨੂੰ ਕਿਸਾਨਾਂ ਨੂੰ ਪਰੇਸ਼ਾਨ ਨਾ ਕਰਨ ਅਤੇ ਫਸਲ ਦੀ ਲਿਫਟਿੰਗ ਜਲਦ ਤੋਂ ਜਲਦ ਕਰਵਾਉਣ ਲਈ ਕਿਹਾ। ਦੱਸ ਦਈਏ ਕਿ ਕੱਲ੍ਹ ਨੂੰ ਭੁਲੱਥ ਵਿਖੇ ਕਿਸਾਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਸੁਲਝਾਉਣ ਲਈ ਰੋਸ ਧਰਨਾ ਵੀ ਕੀਤਾ ਜਾਵੇਗਾ। ਜੀ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਸੀਗਾ ਕਿ ਕੱਲ ਠੀਕ ਸਵੇਰੇ 10 ਵਜੇ ਦਿਨ ਮੰਗਲਵਾਰ 29 ਅਕਤੂਬਰ ਆਪਾਂ ਇੱਕ ਨਡਾਲਾ ਵਿਖੇ ਧਰਨਾ ਰੱਖਿਆ ਹੋਇਆ, ਜਿਹੜਾ ਕਿਸਾਨਾਂ ਦੀ ਬਹੁਤ ਸ਼ੋਸ਼ਣ ਹੋਇਆ, ਲੁੱਟ ਹੋਈ। 100 ਰੁਪਏ ਤੋਂ ਲੈ ਕੇ 200-300 ਰੁਪਏ ਪ੍ਰਤੀ ਕੁਇੰਟਲ, ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ, ਲੇਕਿਨ ਆਪਣੇ ਹਲਕਾ ਭੁਲੱਥ ਵਿੱਚ ਵੀ ਕਟੌਤੀ ਲੱਗੀ ਆ, ਉਹਨਾਂ ਨੂੰ ਰੇਟ ਘੱਟ ਮਿਲ ਰਿਹਾ ਵਾ। ਇਸ ਕਰਕੇ ਕਿਸਾਨ ਪਿਛਲੇ 29 ਦਿਨ ਤੋਂ 28-29 ਦਿਨ ਤੋਂ ਸਰਕਾਰੀ ਖਰੀਦ 'ਚ ਪਰੇਸ਼ਾਨ ਹੋਏ ਨੇ, ਹਤਾਸ਼ ਹੋਏ ਨੇ। ਮੰਡੀਆਂ ਭਰੀਆਂ ਪਈਆਂ ਨੇ, ਮੰਡੀਆਂ 'ਚੋਂ ਇੱਕ ਵੀ ਬੋਰਾ ਚੱਜ ਨਾਲ ਲਿਫਟ ਨਹੀਂ ਕੀਤਾ ਸਰਕਾਰ ਨੇ, ਬਾਰਦਾਨਾ ਨਹੀਂ ਦਿੱਤਾ। ਆੜ੍ਹਤੀਏ ਆਪਣੀ ਜਗ੍ਹਾ ਤੇ ਪਰੇਸ਼ਾਨ ਨੇ, ਕਿਉਂਕਿ ਕੁੱਲ ਸਾਰੀ ਫਸਲ ਜਿਹੜੀ ਆ ਉਹਨਾਂ ਦੀ ਅਮਾਨਤ ਆ, ਔਰ ਦੀਵਾਲੀ ਤੋਂ ਬਾਅਦ ਜਦੋਂ ਸਾਰਿਆਂ ਨੇ ਆਪਣੇ ਆਪਣੇ ਘਰਾਂ ਚੱਲ ਜਾਣਾ, ਲੇਬਰ ਨੇ ਵੀ ਵਿਚਾਰਿਆਂ ਨੇ ਚੱਲ ਜਾਣਾ, ਗਰੀਬ ਆਦਮੀ ਨੇ, ਤੇ ਇਹ ਉਹਨਾਂ ਤੇ ਵੀ ਬੋਝ ਪੈਂਦਾ। ਕੁੱਲ ਮਿਲਾ ਕੇ ਭਗਵੰਤ ਮਾਨ ਦੀ ਸਰਕਾਰ ਜੋ ਕਹਿੰਦੀ ਸੀ ਦਾਣਾ ਦਾਣਾ ਚੱਕਾਂਗੇ, 22 ਫਸਲਾਂ ਤੇ MSP ਦਿਆਂਗੇ, ਲੇਕਿਨ ਇਸ ਝੋਨੇ ਦੀ ਫਸਲ ਤੇ ਆਣ ਕੇ ਉਹ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋਏ ਨੇ। ਇਹ ਜਿਹੜਾ ਕੁੱਲ ਲਾਸ ਹੈ ਨਾ ਸਾਰੀ ਸਟੇਟ ਦਾ, ਇਹ ਹਜ਼ਾਰਾਂ ਕਰੋੜਾਂ ਰੁਪਏ ਦਾ ਲਾਸ ਹੈ, ਕਿਉਂਕਿ ਫਸਲ ਜਿਹੜੀ ਪੰਜਾਬ ਦੇ ਵਿੱਚ 185 ਲੱਖ ਮੈਟ੍ਰਿਕ ਟਨ ਆਉਂਦੀ ਹੈ। ਕੇਂਦਰ ਸਰਕਾਰ ਨੇ ਇਸ ਫਸਲ ਨੂੰ ਖਰੀਦਣ ਵਾਸਤੇ ਲਗਭਗ 43,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ CCL ਲਿਮਿਟ ਕਹਿੰਦੇ, ਉਹ ਦਿੱਤੀ ਹੋਈ ਸਰਕਾਰ ਨੂੰ, ਸੈਪਟੈਂਬਰ ਦੇ ਦਿੱਤੀ ਆ। ਲੇਕਿਨ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ, ਸਾਡੀ ਸਰਕਾਰ ਸੁੱਤੀ ਪਈ ਆ, ਹੋਰਨਾਂ ਗੱਲਾਂ 'ਚ ਬਿਜ਼ੀ ਆ, ਝੇਡਾਂ ਕਰਨ 'ਚ ਬਿਜ਼ੀ ਆ, ਝੂਠੇ ਮੁਕੱਦਮੇ ਬਣਾਉਣ 'ਚ ਬਿਜ਼ੀ ਆ, ਜ਼ਮੀਨੀ ਚੋਣਾਂ ਲੜਨ 'ਚ ਬਿਜ਼ੀ ਆ। ਲੇਕਿਨ ਸਭ ਤੋਂ ਇੰਪੋਰਟੈਂਟ, ਕਿਉਂਕਿ ਪੰਜਾਬ ਜਿਹੜੀ ਐਗਰੇਰੀਅਨ ਸਟੇਟ ਹੈ, ਯਾਨੀ ਕਿ ਸਾਡਾ ਖੇਤੀ ਪ੍ਰਧਾਨ ਸੂਬਾ ਵਾ, ਅਗਰ ਸਾਡੀ ਖੇਤੀ ਫੇਲ ਹੈ ਤਾਂ ਸਭ ਕੁਝ ਫੇਲ ਹੈ। ਹੁਣ ਤੁਸੀਂ ਜਾ ਕੇ ਦੇਖੋਗੇ ਬਾਜ਼ਾਰਾਂ ਦੇ ਵਿੱਚ ਦੀਵਾਲੀ ਤੋਂ 1-2 ਦਿਨ ਪਹਿਲਾਂ ਕੋਈ ਰੌਣਕ ਨਹੀਂ ਗਈ, ਕਿਉਂਕਿ ਜਿਹੜਾ ਪੇਂਡੂ ਤਬਕਾ ਜਿਨ੍ਹਾਂ ਦੀ ਸਾਰੀ ਕਮਾਈ ਖੇਤੀ ਨਾਲ ਕਨੈਕਟਡ ਆ, ਫਸਲ ਨਾਲ ਕਨੈਕਟਡ ਆ, ਉਹ ਸਾਡੀ ਇਕੋਨਮੀ ਨੂੰ ਘੁਮਾਉਂਦਾ ਵਾ, ਉਹ ਸਾਡੀ ਆਰਥਿਕਤਾ ਨੂੰ, ਪੰਜਾਬ ਨੂੰ ਚੱਕਦਾ, ਉਹ ਸਾਰਾ ਫੇਲ ਹੋ ਗਿਆ। ਇਸ ਲਈ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ, ਖਾਸ ਤੌਰ ਤੇ ਹਲਕਾ ਭੁਲੱਥ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਇਕੱਲਾ ਕਿਸੇ ਇੱਕ ਵਿਅਕਤੀ ਦਾ ਮੁੱਦਾ ਨਹੀਂ ਗਾ, ਇਹ ਆਪਣਾ ਸਭ ਦਾ ਸਾਂਝਾ ਮੁੱਦਾ ਵਾ। ਇਹ ਪੰਜਾਬ ਔਰ ਸਾਡੇ ਹਲਕੇ ਦੇ ਲੋਕਾਂ ਨਾਲ ਕਨੈਕਟਡ ਮੁੱਦਾ ਵਾ। ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੇ ਵੀ ਬਹੁਤ ਉਪਰਾਲਾ ਕੀਤਾ, ਲੇਕਿਨ ਕੇਂਦਰ ਔਰ ਪੰਜਾਬ ਸਰਕਾਰ, ਇਹਦੇ 'ਚ ਦੋਨਾਂ ਸਰਕਾਰਾਂ ਨੇ ਮਿਲੀ ਭੁਗਤ ਨਾਲ ਸਾਡੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਤੇ ਪੰਜਾਬ ਦਾ ਸ਼ੋਸ਼ਣ ਕੀਤਾ। ਇਸ ਦੇ ਵਿਰੁੱਧ ਆਪਾਂ ਕੱਲ੍ਹ ਨੂੰ ਸਵੇਰੇ ਠੀਕ ਸਵੇਰੇ 10 ਵਜੇ ਦਿਨ ਮੰਗਲਵਾਰ ਨਡਾਲਾ ਚੌਂਕ ਆਪਾਂ ਸਭ ਨੇ ਇਕੱਠੇ ਹੋ ਕੇ ਘੱਟੋ ਘੱਟ ਆਪਣਾ ਰੋਸ ਦਰਜ ਕਰਨਾ ਕਿ ਅਸੀਂ ਤੁਹਾਡੀਆਂ ਇਹਨਾਂ ਨਲਾਇਕ ਨੀਤੀਆਂ ਤੇ ਗਲਤ ਨੀਤੀਆਂ ਦਾ, ਪੰਜਾਬ ਵਿਰੋਧੀ ਨੀਤੀਆਂ, ਕਿਸਾਨ ਵਿਰੋਧੀ ਨੀਤੀਆਂ, ਗਰੀਬ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਦੇ ਹਾਂ ਔਰ ਮੁਖਾਲਫਤ ਕਰਦੇ ਹਾਂ। ਸੋ ਮੈਨੂੰ ਆਸ ਹੈ ਤੁਸੀਂ ਮੇਰਾ ਹਮੇਸ਼ਾ ਸਤਿਕਾਰਯੋਗ ਭੁਲੱਥ ਦੇ ਇਲਾਕੇ ਦੇ ਲੋਕੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਾਥ ਦਿੰਦੇ ਹੋ। ਇਸ ਵਾਰ ਮੈਂ ਤੁਹਾਨੂੰ ਪਾਰਟੀਬਾਜ਼ੀ ਦੇ ਉੱਤੇ, ਇਹ ਕੋਈ ਪਾਰਟੀ ਦਾ ਧਰਨਾ ਨਹੀਂਗਾ, ਇਹਦੇ 'ਚ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ, ਜਿਹੜੇ ਸਾਡੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕੀ ਨੇ, ਸਭ ਨੂੰ ਮੇਰੀ ਅਪੀਲ ਹੈ ਕਿ ਪਾਰਟੀਬਾਜ਼ੀ ਦੇ ਉੱਤੇ ਉੱਠ ਕੇ ਕੱਲ੍ਹ ਆਪਾਂ ਨਡਾਲੇ ਦੇ ਧਰਨੇ ਨੂੰ 29 ਤਰੀਕ ਦਿਨ ਮੰਗਲਵਾਰ ਨੂੰ ਕਾਮਯਾਬ ਕਰੀਏ, ਤਾਂ ਕਿ ਸਰਕਾਰ, ਦੋਨਾਂ ਸਰਕਾਰਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਜਿਹੜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿਛਲੇ ਦਿਨਾਂ ਵਿੱਚ ਕਤਲ ਕੀਤੇ ਗਏ ਨੌਜਵਾਨ ਸਿੱਖ ਆਗੂ ਸਰਦਾਰ ਗੁਰਪ੍ਰੀਤ ਸਿੰਘ ਹਰੀਨੋ ਦੇ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੀ ਕੌਮ ਇਕੱਠੀ ਹੋਵੇ ਤਾਂ ਜੋ ਸਾਡੇ ਨੌਜਵਾਨਾਂ ਦਾ ਹਕੂਮਤ ਵੱਲੋਂ ਘਾਣ ਨਾ ਕੀਤਾ ਜਾ ਸਕੇ। ਕਿ ਜਿੱਥੇ ਕੈਨੇਡਾ ਤੇ ਅਮਰੀਕਾ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ, ਅਜੇ ਤੱਕ ਬਰਤਾਨੀਆ ਤੇ ਪਾਕਿਸਤਾਨ ਨੇ ਕੋਈ ਐਕਸ਼ਨ ਅਜੇ ਨਹੀਂ ਕੀਤਾ ਕਿ ਸਾਡੀ ਬਾਦਸ਼ਾਹੀ ਤੋੜ ਕੇ ਇੰਡੀਆ ਨੇ ਭਾਈ ਅਵਤਾਰ ਸਿੰਘ ਠੰਡੇ ਨੂੰ ਮਾਰਿਆ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਿਆ, ਤੇ ਹੁਣ ਗੁਰਪ੍ਰੀਤ ਸਿੰਘ ਇਸ ਪਿੰਡ ਦੇ ਨੌਜਵਾਨ ਗੁਰਸਿੱਖ ਨੂੰ ਖਤਮ ਕਰ ਦਿੱਤਾ ਹੈ। ਖਤਮ ਤਾਂ ਸਿੰਘ ਨਹੀਂ ਹੁੰਦੇ, ਪਰ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਬੜਾ ਇਹਦੇ ਵਿੱਚ ਫਿਕਰ ਹੈ
ਕਿ ਇਸ ਤਰ੍ਹਾਂ ਦਾ ਰੌਂ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਕਿਸੇ ਨੇ ਬਚਣਾ ਨਹੀਂ ਹੈ, ਕਿਉਂ ਕਰਕੇ ਜਿਹੜੀ ਸਿੱਖ ਕੌਮ ਹੈ ਉਹ ਹਮੇਸ਼ਾ ਚੁੱਪ ਕਰਕੇ ਨਹੀਂ ਬੈਠੀ ਰਹਿੰਦੀ। ਜੇ ਕੋਈ ਸਿੱਖਾਂ ਦੇ ਉੱਤੇ ਐਕਸ਼ਨ ਹੁੰਦਾ ਤੇ ਸਿੱਖਾਂ ਵੱਲੋਂ ਰਿਐਕਸ਼ਨ ਹੁੰਦਾ। ਇਹ ਸਾਨੂੰ ਇਤਿਹਾਸ ਮੱਸਾ ਰੰਗੜ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਕੀਤਾ ਗਿਆ, ਜਿਨ੍ਹਾਂ ਨੇ ਸਿੱਖਾਂ ਨੂੰ ਕਤਲ ਕੀਤਾ ਤੇ ਇਹਦੀ ਵੀ ਚੌਕਸੀ ਸੈਂਟਰ ਦੀ ਸਰਕਾਰ ਦੇ ਵਿੱਚ ਬਹੁਤ ਹੋ ਗਈ ਹੈ, ਕਿਉਂ ਕਰਕੇ ਜਿੱਥੇ ਪਹਿਲਾਂ ਮੋਦੀ ਸਾਹਿਬ ਦੇ ਪ੍ਰੋਗਰਾਮ ਦਾ ਪਤਾ ਲੱਗ ਜਾਂਦਾ ਸੀ ਕਿ ਫਲਾਣੀ ਜਗ੍ਹਾ ਜਾਣਾ, ਹੁਣ ਮੋਦੀ ਸਾਹਿਬ ਦੇ ਪ੍ਰੋਗਰਾਮ ਦੇ ਬਾਰੇ ਕਿਸੇ ਅਖਬਾਰ ਦੇ ਵਿੱਚ ਨਹੀਂ ਆਉਂਦਾ ਕਿ ਫਲਾਣੀ ਜਗ੍ਹਾ ਮੋਦੀ ਸਾਹਿਬ ਨੇ ਜਾਣਾ ਹੈਗਾ, ਜਿਹਦਾ ਮਤਲਬ ਹੈ ਕਿ ਦੂਸਰੇ ਪਾਸਿਓਂ ਵੀ ਐਕਸ਼ਨ ਮੈਂ ਸਮਝਦਾ ਸ਼ੁਰੂ ਕੀਤਾ ਗਿਆ, ਜਿਹਦਾ ਮੈਨੂੰ ਪੂਰਾ ਤਾਂ ਇਲਮ ਨਹੀਂ ਹੈ, ਪਰ ਜਿਹੜਾ ਮੋਦੀ ਸਾਹਿਬ ਨੇ ਹੁਣ ਦੱਸਦੇ ਨਹੀਂ ਕਿ ਅਸੀਂ ਕਿੱਥੇ ਪ੍ਰੋਗਰਾਮ ਕਰਨਾ ਹੈ, ਇਹਦਾ ਮਤਲਬ ਹੈ ਦੂਜੇ ਪਾਸਿਓਂ ਵੀ ਵਾਰ ਹੋਣੀ ਸ਼ਾਇਦ ਸੰਭਵ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਗੁਰਪ੍ਰੀਤ ਸਿੰਘ ਜੀ ਸਾਹਿਬ ਹਾਕਮ ਸਿੰਘ ਜੀ ਦੇ ਪੁੱਤਰ, ਉਹਨਾਂ ਦੇ ਨਾਲ ਸਾਡਾ ਬਹੁਤ ਅਫਸੋਸ ਹੈ, ਸਾਰੇ ਪਰਿਵਾਰ ਦੇ ਨਾਲ, ਉਹਨਾਂ ਦੀ ਧਰਮ ਪਤਨੀ ਦੇ ਨਾਲ, ਤੇ ਅਸੀਂ ਮਹਾਰਾਜ ਦੇ ਪਾਸ ਅਰਦਾਸ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਦਿਓ, ਜਿਹੜਾ ਇਹ ਘਾਟ ਜਿਹੜੀ ਹੋਈ ਹੈ ਇਸ ਤਰ੍ਹਾਂ ਚੋਰੀ ਦਿਨੇ ਕਿਸੇ ਨੂੰ ਨਾ ਦੱਸਿਆ, ਨਾ ਵੈਰ ਕੱਢਿਆ, ਇਸ ਤਰ੍ਹਾਂ ਮਰਵਾ ਦੇਣਾ, ਇਹ ਬਹੁਤ ਘਾਤਕ ਹੈ। ਤੇ ਜਿਹੜੀ ਵੀ ਮੂਵਮੈਂਟ ਕੋਈ ਚਲਾ ਰਿਹਾ ਉਹਦੇ ਉੱਤੇ ਬਹੁਤ ਫਰਕ ਪਊਗਾ। ਜਿਵੇਂ ਪਹਿਲਾਂ ਭਰਾ ਮਾਰੂ ਜੰਗ ਕਰਕੇ ਸਰਕਾਰ ਦਾ ਹੱਥ ਉੱਚਾ ਹੋ ਗਿਆ ਸੀਗਾ। ਸੋ ਮੈਂ ਆਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਸ਼ਾਂਤੀ ਬਖਸ਼ਣਗੇ, ਤਕੜੇ ਰੱਖਣਗੇ, ਕਿਉਂ ਕਰਕੇ ਸਾਰੀ ਕੌਮ ਇਹਨਾਂ ਦੇ ਨਾਲ ਹੈ। ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ 5 ਧਰਨਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ, ਜਿਸ ਪਿੱਛੋਂ ਜਾਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ, ਜਦਕਿ ਅੰਦੋਲਨ ਜਿਉਂ ਦਾ ਤਿਉਂ ਜਾਰੀ ਰਹੇਗਾ। ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਦੀ ਅਗਵਾਈ ਵਿੱਚ ਝੋਨੇ ਦੀ ਖਰੀਦ ਵਿੱਚ ਚੱਲ ਰਹੀ ਮੁਸ਼ਕਲ ਹੱਲ ਕਰਵਾਉਣ ਲਈ ਪੰਜਾਬ ਅੰਦਰ ਸੰਗਰੂਰ ਵਿੱਚ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਂਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਸ਼ੁਰੂ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਮੰਤਰੀ ਕਟਾਰੂ ਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਫਗਵਾੜਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਨੇ ਮੀਡੀਆ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਫਸਲ ਦੀ ਖਰੀਦ ਦਾ ਸੰਕਟ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਦੋਨਾਂ ਫੋਰਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਮਸਲਾ ਰੱਖੇ ਜਾਣ ਤੇ ਸਰਕਾਰ ਵੱਲੋਂ ਮੰਨਿਆ ਗਿਆ ਕਿ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ ਤੇ ਵੀ ਘੱਟ ਰੇਟ ਤੇ ਵਿਕਣ ਵਾਲੀ ਫਸਲ ਦੇ ਰੇਟ ਤੇ ਮੰਡੀ ਵਿੱਚ ਲਗਾਏ ਗਏ ਨਾਜਾਇਜ਼ ਕੱਟ ਦੀ ਭਰਪਾਈ ਆੜ੍ਹਤੀਏ ਵੱਲੋਂ ਕਰਵਾਈ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਆੜ੍ਹਤੀਏ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਚੀਫ ਮੰਡੀ ਬੋਰਡ ਵੱਲੋਂ ਕਿਹਾ ਗਿਆ ਹੈ ਕਿ 140 ਲੱਖ ਮੀਟ੍ਰਿਕ ਟਨ ਝੋਨੇ ਲਈ 3850 ਸ਼ੈਲਰਾਂ ਨਾਲ ਸਮਝੌਤੇ ਕੀਤੇ ਗਏ ਹਨ ਅਤੇ ਜਿਨ੍ਹਾਂ ਵਿੱਚੋਂ 2900 ਕਾਰਜਸ਼ੀਲ ਹਨ ਅਤੇ ਆਗੂਆਂ ਵੱਲੋਂ ਇਸ ਤੇ ਮੰਗ ਕੀਤੀ ਗਈ ਕਿ ਐਗਰੀਮੈਂਟ ਨੂੰ ਅਖਬਾਰ ਪ੍ਰੈਸ ਰਿਲੀਜ਼ ਰਾਹੀਂ ਜਨਤਕ ਕੀਤਾ ਜਾਵੇ, ਜਿਸ ਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਸਰਕਾਰ ਵੱਲੋਂ ਦੱਸਿਆ ਗਿਆ ਕਿ 40 ਲੱਖ ਮੀਟ੍ਰਿਕ ਟਨ ਲਈ ਆਰਓ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਵੀ ਤੁਸੀਂ ਕਹਿ ਰਹੇ ਹੋ 60% ਅਸੀਂ ਸਹਿਕਾਰੀ ਸਭਾਵਾਂ ਨੂੰ ਦੇਣਾ, ਠੀਕ ਹੈ, ਸੁਸਾਇਟੀ ਜਿਹੜੀ ਆ ਉਹ ਤਾਂ ਬਹੁਤ ਸਾਰੇ ਥਾਵਾਂ ਤੇ ਮਾਝੇ 'ਚ ਤਾਂ ਪੰਜਾਬ ਦੇ ਹੋਰ ਹਿੱਸੇ ਵੀ ਹੋਣਗੇ ਜਿਹੜੇ ਕਰਪਸ਼ਨ ਕਰਕੇ ਬੰਦ ਪਈਆਂ ਸੁਸਾਇਟੀਆਂ, ਉਹਨਾਂ ਕੋਲ ਮੈਂਬਰਸ਼ਿਪ ਵੀ ਸੈਟ 15% ਹੈ ਕਿਸਾਨਾਂ ਦੀ, ਤੇ 60% ਤੁਸੀਂ ਅਲਾਟਮੈਂਟ ਕਰਦੇ ਹੋ, 60% ਖਰੀਦਦੇ ਨਹੀਂ ਹੈਗੇ ਡੀਏਪੀ। ਤੇ ਕਿਉਂ ਨਾ
ਉਹਨਾਂ ਨੇ ਕਿਹਾ ਲਾਅ 'ਚ ਪ੍ਰਬੰਧਨ ਆ ਵੀ ਜੇ ਕੋਈ ਸੁਸਾਇਟੀ 60% ਖਾਦ ਖਰੀਦਦੀ ਹੈ ਤਾਂ ਖੁੱਲੀ ਮਾਰਕੀਟ ਵਿੱਚ ਵੇਚਣ ਦਾ ਅਧਿਕਾਰ ਰੱਖਦੇ ਸੀ ਕਿ ਗੱਲ ਥੱਲੇ ਨਹੀਂ ਕਿ ਤੁਸੀਂ ਬੋਲੇ ਹੁਣ ਕਿ ਸਾਨੂੰ ਮੰਨੇ ਆ ਵੀ ਇਹ ਅਸੀਂ ਕਰਦੇ ਨੇ ਵੀ ਜਿਹੜੀ ਜੇ ਉਹਦੇ ਕੋਲ ਗਾਹਕ ਨਹੀਂ ਅਗਰ ਓਪਨ ਦੁਕਾਨ ਹੀ ਵੇਚੂਗੀ ਮਿੱਥੇ ਰੇਟ ਤੇ ਫਿਰ ਕੋਈ ਕਿਸਾਨ ਨੂੰ 2 ਸਲਫਰ ਦੀਆਂ ਬੋਰੀਆਂ ਕੋਈ ਨੈਨੋ ਯੂਰੀਆ ਜਾਂ ਹੋਰ ਚੀਜ਼ ਨਹੀਂ ਲੈਣੀ ਪਊ। ਇਹ ਵੀ ਅਸੀਂ ਖੇਤੀਬਾੜੀ ਮੰਤਰੀ ਕੋ ਮਨਵਾਇਆ ਵੀ ਦੁਕਾਨਦਾਰ ਦੇ ਜਿਹੜਾ ਬੋਰਡ ਲੱਗਾ ਉਹਦੇ ਤੇ DAP ਦਾ ਸਟਾਕ ਲਿਖਿਆ ਹੋਵੇ, ਇਹ ਐਕਟ ਕਹਿੰਦਾ ਖੇਤੀਬਾੜੀ ਦਾ, ਠੀਕ ਹੈ ਨਾ। ਉਹ ਕਹਿੰਦੇ ਇਹ ਅਸੀਂ ਕਰਵਾ ਦਿੰਦੇ ਹਾਂ ਵੀ ਇਹਦੇ ਤੇ ਔਰ DAP ਦੇ ਬਕੌਲ ਉਹਨਾਂ ਦੇ ਵੀ ਅਸੀਂ ਘਾਟ ਨਹੀਂ ਆਉਣ ਦਿਆਂਗੇ ਗੜੀ ਸੀਜ਼ਨ ਤੁਰਿਆ। ਪਰਾਲੀ ਦੇ ਤੁਹਾਨੂੰ ਪਤਾ ਸੁਪਰੀਮ ਕੋਰਟ ਦਾ ਹੱਲਾ ਵਾ, ਟੇਢੇ ਢੰਗ ਨਾਲ ਉਹ ਕਹਿ ਗਏ ਵੀ ਅਸੀਂ ਕੇਸ ਕੂਸ ਵਾਪਸ ਲੈ ਲਾਂਗੇ, ਪਰ ਉਹ ਬੋਲ ਨਹੀਂ ਸਕਦੇ ਓਪਨਲੀ ਕਿਉਂਕਿ ਕੋਰਟ ਆਫ ਕੰਡੈਮਟ ਪਊਗਾ, ਇਹ ਅਸੀਂ ਸਾਰੇ ਸਮਝਦੇ ਹੈਗੇ। ਤਾਂ ਇਸ ਕਰਕੇ ਇਹ ਤਿੰਨਾਂ ਇਸ਼ੂਆਂ ਦੇ ਉੱਤੇ ਪੰਜਾਬ ਸਰਕਾਰ ਆਪਣੇ ਵੱਲੋਂ ਭਰੋਸਾ ਦਿਵਾ ਰਹੀ ਆ। ਇਹਦੇ 'ਚ ਨਵੀਂ ਚੀਜ਼ ਇੱਕੋ ਹੀ ਆ ਵੀ ਜਿਹੜੇ ਕੱਟ ਲੱਗੇ ਨੇ ਉਹ ਨਵੀਂ ਮੰਗ ਆ ਵੀ ਉਹਨਾਂ ਦੀ ਭਰਪਾਈ ਪੰਜਾਬ ਸਰਕਾਰ ਕਰੂਗੀ, ਠੀਕ ਹੈ। ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਜਿਹੜਾ ਭਰੋਸਾ ਦਿੱਤਾ ਗਿਆ ਉਹ ਕੱਲ ਤੱਕ ਪੂਰਾ ਹੁੰਦਾ ਕਿ ਨਹੀਂ ਹੁੰਦਾ। ਇਹ ਤਾਂ ਸਮੇਂ ਨਾ ਸੁਣੋ ਮੇਰੀ ਸਾਡੀ PC ਹੋਣ ਨੂੰ, ਤੁਸੀਂ ਬਾਅਦ 'ਚ ਸਵਾਲ ਕਰ ਲਿਓ। ਦੂਜਾ ਹੈਗਾ ਵੀ ਇਹਦੇ ਬਾਅਦ ਅਸੀਂ ਪਹਿਲੋਂ ਵੀ ਸਲਾਹ ਕੀਤੀ ਸੀ, ਅੱਜ ਵੀ ਬੈਠੇ ਰਹੇ ਹਾਂ, ਔਰ ਜੋ ਹੁਣ ਮਾਹੌਲ ਆ ਪੰਜਾਬ ਦਾ ਉਹਦਾ, ਔਰ ਤੁਹਾਨੂੰ ਪਤਾ ਵਾ ਜਿਵੇਂ ਸਾਡੇ ਖਿਲਾਫ ਪ੍ਰੈਸ ਦੇ ਵਿੱਚ ਹੀ ਪਰਸੈਪਸ਼ਨ ਬਣਾਉਣ ਦਾ ਯਤਨ ਕੀਤਾ ਜਾਂਦਾ, ਠੀਕ ਹੈ, ਉਹਨੂੰ ਵੀ ਸਾਰਾ ਪੰਜਾਬ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅੰਦੋਲਨ ਤਾਂ ਸਾਡਾ ਰਹੂਗਾ ਜਾਰੀ। ਅੰਦੋਲਨ ਤਾਂ ਅਸੀਂ ਵਾਪਸ ਨਹੀਂ ਲੈਂਦੇ, ਅਸੀਂ ਕਿਹਾ ਵਾ ਵੀ ਅੰਦੋਲਨ ਇਸ ਮਸਲੇ ਦਾ ਕੋਈ ਠੋਸ ਹੱਲ ਕੱਢੂਗਾ, ਪਰ ਅਸੀਂ ਬਲੌਕਟ ਖੋਲਾਂਗੇ ਹੁਣ, ਠੀਕ ਹੈ ਜੀ, ਠੀਕ ਹੈ। ਜਾਮ ਜਿਹੜੇ ਆ ਜਾਮ ਖੋਲ ਦਿਆਂਗੇ, ਉੱਥੇ ਸਾਈਡਾਂ ਤੇ ਬੈਠੇ ਹੋਵਾਂਗੇ ਜਿੱਦਾਂ ਤੇ ਅੱਜ ਤੋਂ ਹੀ ਬਿਲ। ਹਾਂ ਸੁਣ ਲਓ ਮੇਰੀ PC ਪੂਰੀ ਹੁੰਦੀ ਵੀ ਅਸੀਂ ਅੰਦੋਲਨ ਤਾਂ ਜਾਰੀ ਰੱਖਾਂਗੇ, ਜਿੱਥੇ ਜਿੱਥੇ ਵੀ ਚੱਲ ਰਿਹਾ ਉੱਥੇ ਅੰਦੋਲਨ ਜਾਰੀ ਰਹੂਗਾ। ਇੱਥੇ ਵਿਚਕਾਰ ਜਗ੍ਹਾ ਹੈਗੀ ਹੈ, ਇੱਥੇ ਹੋ ਜਾਊਗਾ, ਹਰ ਇੱਕ ਥਾਂ ਤੇ ਸਾਈਡ ਤੇ ਅੰਦੋਲਨ ਅਸੀਂ ਕੰਟੀਨਿਊਟੀ ਰੱਖਾਂਗੇ, ਅੰਦੋਲਨ ਵਾਪਸ ਨਹੀਂ ਹੋਊਗਾ, ਠੀਕ ਹੈ। ਕਿਉਂ? ਕਿਉਂਕਿ ਪੰਜਾਬ ਸਰਕਾਰ ਬਹੁਤ ਵਾਰੀ ਸਮਝੌਤੇ ਕਰਕੇ ਸਮਝੌਤੇ ਇੰਪਲੀਮੈਂਟੇਸ਼ਨ ਉਹਨੇ ਨਹੀਂ ਕੀਤੇ। ਸਾਡਾ ਪੱਖ ਲੋਕਾਂ 'ਚ ਜਾਣਾ ਚਾਹੀਦਾ ਚਾਹਤਨਾ ਵੀ ਅਸੀਂ ਲੋਕਾਂ ਨੂੰ ਤੰਗ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਹੈਗੇ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਤੰਗੀ ਹੋਵੇ। ਜੋ ਪਰਸੈਪਸ਼ਨ ਸਾਡੀ ਮੀਡੀਆ ਦੇ ਵਿੱਚ ਬਣਾਉਣ ਦਾ ਯਤਨ ਹੋ ਰਿਹਾ, ਅਸੀਂ ਦੇਖਾਂਗੇ ਕੱਲ ਸਰਕਾਰ ਕੀ ਇੰਪਲੀਮੈਂਟੇਸ਼ਨ ਕਰਦੀ ਹੈ, ਪਰਸੋਂ ਕੀ ਕਰਦੀ ਹੈ, ਠੀਕ ਆ। ਫਿਰ ਅਸੀਂ ਅਗਲੀ ਰਣਨੀਤੀ ਤੈਅ ਕਰਾਂਗੇ। ਜੋ ਕੁਝ ਮੰਤਰੀ ਸਾਹਿਬ ਬੋਲ ਰਹੇ ਨੇ, ਜੋ ਉਹਨਾਂ ਗੱਲਾਂ ਕੀਤੀਆਂ ਨੇ, ਉਹ ਗਰਾਊਂਡ ਤੇ ਪੂਰੀਆਂ ਉਤਰਦੀਆਂ ਕਿ ਨਹੀਂ ਉਤਰਦੀਆਂ, ਠੀਕ ਹੈ। ਇਹ ਤਾਂ ਕੱਲ ਜਾਂ ਪਰਸੋਂ ਤੱਕ ਸਾਰੀ ਤਸਵੀਰ ਸ਼ਾਮਲ ਹੋ ਜੂ। ਫਿਰ ਪੰਜਾਬ ਦੇ ਲੋਕਾਂ ਕੋ ਅਸੀਂ ਝੂਠੇ ਨਹੀਂ ਹੋਵਾਂਗੇ ਵੀ ਅਸੀਂ ਕੋਈ ਆਪਣੇ ਵੱਲੋਂ ਟਕਰਾਅ ਪੈਦਾ ਕਰ ਰਹੇ ਹਾਂ। ਸਾਡੀ ਕੱਲ ਵੀ ਮਜਬੂਰੀ ਸੀ, ਅੱਜ ਵੀ ਸਾਡੀ ਮਜਬੂਰੀ ਆ, ਔਰ ਸਾਰੇ ਪੰਜਾਬ ਦੇ ਸਿਨੈਰੀਏ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਫੈਸਲਾ ਹੋ ਰਿਹਾ ਵੀ ਮੋਰਚਾ ਜਾਰੀ ਰਹੂਗਾ ਤੇ ਜਿਹੜੇ ਜਾਮ ਨੇ ਉਹ ਖੋਲੇ ਜਾਣਗੇ। ਇਹ ਉਦੋਂ ਤੱਕ ਚਲਾਵਾਂਗੇ ਜਿੰਨਾ ਚਿਰ ਇਸ ਮਸਲਿਆਂ ਦਾ ਹੱਲ ਹੋ ਨਹੀਂ। ਚਾਰ ਜ਼ਿਲ੍ਹਿਆਂ ਦੇ ਵਿੱਚ ਲੱਗਿਆ ਹੋਇਆ ਧਰਨਾ, ਇੱਕ ਵਾਰੀ ਇੱਕ ਸਵਾਲ ਲੈ ਲਈਏ, 4 ਜ਼ਿਲ੍ਹਿਆਂ 'ਚ ਜਿਹੜਾ ਧਰਨਾ ਲੱਗਿਆ, ਤੁਸੀਂ ਧਰਨਾ ਹੁਣ ਸਾਈਡ ਤੇ ਕਰ ਲਓਗੇ, ਸੜਕਾਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ? ਹਾਂ, ਮੈਂ ਤਾਂ ਕਿਹਾ ਵੀ ਮੋਰਚੇ ਜਾਰੀ ਰਹੂਗਾ, ਬਲੌਕਟ ਖੁੱਲ ਜੂਗਾ ਹਾਂ ਹੁਣੇ ਅਸੀਂ ਇਸ ਤੋਂ ਬਾਅਦ ਸਾਰੇ ਥਾਵਾਂ ਤੇ ਮੈਸੇਜ ਪਾਸ ਕਰਾਂਗੇ ਤੁਹਾਡੇ ਤੋਂ ਬਾਅਦ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਇੰਟਰਵਿਊ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ 7 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਹਾਈ ਕੋਰਟ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ ਅਪਰਾਧਿਕ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਤਹਿਤ ਕਾਰਵਾਈ ਕਿਉਂ ਨਹੀਂ ਕੀਤੀ ਗਈ। DGP ਪੰਜਾਬ ਨੂੰ 15 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਮੁੜ ਸੀਟ ਗਠਿਤ ਕੀਤੀ ਜਾਵੇ ਜੋ ਇਸ ਮਾਮਲੇ ਦੀ ਨਿਰਪੱਖ ਹੋ ਕੇ ਜਾਂਚ ਕਰੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕੋਰਟ ਨੂੰ ਲੱਗਾ ਕਿ ਜਾਂਚ ਸਹੀ ਨਹੀਂ ਹੋ ਰਹੀ ਤਾਂ ਇਸ ਨੂੰ ਪ੍ਰਾਈਵੇਟ ਜਾਂਚ ਏਜੰਸੀ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਇੰਟਰਵਿਊ ਮਾਮਲੇ ਵਿੱਚ ਬਣੀ ਸੀਟ ਨੂੰ ਮਾਮਲੇ ਦੀ ਜਾਂਚ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਅਤੇ 6 ਹਫ਼ਤਿਆਂ ਵਿੱਚ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਭੇਜ ਕੇ ਖਿਮਾ ਯਾਚਨਾ ਕੀਤੀ ਹੈ। ਉਹਨਾਂ ਬੀਤੇ ਦਿਨ ਇੱਕ ਚੈਨਲ ਤੇ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪ੍ਰਤੀ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਨੋਟਿਸ ਲਿਆ ਗਿਆ ਸੀ ਅਤੇ ਉਹਨਾਂ ਨੂੰ ਇਸ ਦੀ ਖਿਮਾ ਯਾਚਨਾ ਕਰਨ ਵਾਸਤੇ ਆਖਿਆ ਗਿਆ ਸੀ।
ਭਾਵੇਂ ਰਾਜਾ ਵੜਿੰਗ ਨੇ ਉਸੇ ਸ਼ਾਮ ਹੀ ਜਨਤਕ ਤੌਰ ਤੇ ਮੁਆਫੀ ਮੰਗ ਲਈ ਸੀ, ਪਰ ਅੱਜ ਉਹਨਾਂ ਇੱਕ ਮੁਆਫੀਨਾਮਾ ਪੱਤਰ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਜਰ ਰਾਹੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਹੈ, ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪ ਦਿੱਤਾ ਗਿਆ। ਪੱਤਰ ਵਿੱਚ ਕਾਂਗਰਸੀ ਆਗੂ ਨੇ ਸਾਫ਼ ਤੌਰ ਤੇ ਲਿਖਿਆ ਕਿ ਮਨੁੱਖ ਭੁੱਲਣਹਾਰ ਹੈ ਪਰ ਗੁਰੂ ਬਖਸ਼ਿੰਦ ਹੈ। ਕਿਰਪਾ ਕਰਕੇ ਮੇਰੀ ਖੁਨਾਮੀ ਨੂੰ ਬਖਸ਼ ਦਿੱਤਾ ਜਾਵੇ।